ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ, ਲਿਖੀ ਵਾਰਿਸ ਸ਼ਾਹ ਹੋਰਾਂ ਨੇ ਹੈ। ਔਰ ਕੋਸ਼ਿਸ਼ ਕਰ ਰਹੇ ਹਾਂ, ਭਾਲ ਰਹੇ ਹਾਂ ਕਿ ਵਾਰਿਸ ਸ਼ਾਹ ਹੋਰਾਂ ਦਾ ਜਿਹੜੀ ਇਸ ਦੇ ਵਿੱਚ ਰਮਜ਼ ਹੈ, ਇਸ ਦੇ ਵਿੱਚ ਜਿਹੜੇ ਇਸ਼ਾਰੇ ਨੇ, ਇਸ ਦੇ ਵਿੱਚ ਜਿਹੜਾ ਭੇਤ ਹੈ, ਉਸ ਨੂੰ ਖੋਲ੍ਹਣ ਦਾ ਜਿਹੜਾ ਹੈ ਉਹ ਯਤਨ ਕੀਤਾ ਜਾਏ। ਤੇ ਆਓ ਦੇਖਦੇ ਹਾਂ ਕਿ ਇਹ ਜਿਹੜਾ ਝਗੜਾ ਦਿਓਰ ਭਰਜਾਈਆਂ ਦੇ ਵਿਚਕਾਰ ਚੱਲ ਰਿਹਾ ਹੈ, ਇਹ ਹੁਣ ਕਿਹੜੇ ਪੜਾਅ ਦੇ ਉੱਤੇ ਅਪੜਿਆ ਹੈ। ਪਹਿਲੇ ਅਸੀਂ ਸੁਣਨੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਫਿਰ ਉਸ ਤੇ ਗੱਲ ਕਰਨੀ ਆ। ਸਾਡਾ ਹੁਸਨ ਪਸੰਦ ਨਾ ਲਿਆਵਣਾ ਜਾਹੀਰ ਸਿਆਲ ਵਿਵਾਹ ਲਿਆਵੀਂ ਵਾਹ ਵੰਜਲੀ ਪ੍ਰੇਮ ਦੀ ਘਟ ਜਾਲੀ ਕਾਈ ਨੱਡੀ ਸਿਆਲਾਂ ਦੀ ਫਾ ਲਿਆਵੀਂ ਤੇਥੀ ਵੱਲ ਹੈ ਰੰਨਾ ਵਾਲਾ ਮਨੇ ਦਾ ਰਾਣੀ ਕੋਕਲਾ ਮਹਿਲ ਤੋਂ ਲਾ ਲਿਆਵੀਂ ਉਹ ਦਿਨ ਭੂਇਓ ਕੱਢਣੀ ਮਿਲੇ ਨਹੀਂ ਤੇ ਰਾਤੀ ਕੰਧ ਪੁਛਵਾੜਿਓ ਢਾ ਲਿਆਵੀਂ ਵਾਰਿਸ ਸ਼ਾਹ ਨੂੰ ਨਾਲ ਲੈ ਜਾ ਕੇ ਤੇ ਜਿਹੜਾ ਦਾ ਲਗੇ ਸੋਇਓ ਲਾ ਲਿਆਵੀਂ। ਸਾਡਾ ਹੁਸਨ ਪਸੰਦ ਨਾ ਲਿਆਵਣਾ ਈ ਜਾ ਹੀਰ ਸਿਆਲ ਵਿਵਾਹ ਲਿਆਵੀਂ ਵਾਹ ਵੰਜਲੀ ਪ੍ਰੇਮ ਦੀ ਘਤ ਜਾਲੀ ਕਾਈ ਨੱਡੀ ਸਿਆਲਾਂ ਦੀ ਫਾ ਲਿਆਵੀਂ ਤੈਥੇ ਵੱਲ ਹੈ ਰੰਨਾ ਵਿਲਾਵਣੇ ਦਾ ਰਾਣੀ ਕੂਕਲਾ ਮਹਲ ਤੋਂ ਲਾ ਲਿਆਵੀਂ ਦਿਹੇ ਬੂਹਿਓਂ ਕੱਢਣੀ ਮਿਲੇ ਨਹੀਂ ਰਾਤੀ ਕੰਧ ਪਛਵਾੜਿਓਂ ਢਾ ਲਿਆਵੀਂ ਵਾਰਿਸ ਸ਼ਾਹ ਨੂੰ ਨਾਲ ਲੈ ਜਾਈ ਕੇ ਤੇ ਜਿਹੜਾ ਦੌ ਲੱਗੇ ਸੋਈਓ ਲਾ ਲਿਆਵੀਂ। ਸੱਜਣੋ ਤੇ ਮਿੱਤਰੋ, ਤੁਸੀਂ ਝਗੜਾ ਸੁਣ ਰਹੇ ਹੋ ਦਿਓਰ ਭਰਜਾਈ ਦੇ ਵਿਚਕਾਰ। ਮਿੱਥਿਆ ਹੈ ਕਿ ਰਾਂਝੇ ਨੂੰ ਜਿਹੜਾ ਹੈ ਉਹ ਪਿੰਡੋਂ ਬਾਹਰ ਕੱਢਣਾ ਹੈ, ਤੇ ਗੱਲ ਹੁਣ ਉਸ ਪੜਾਅ ਤੇ ਆ ਗਈ ਹੈ। ਅਸੀਂ ਪਿਛਲੇ ਸਤਵਾਰੇ ਦੇਖਿਆ ਸੀ ਕਿ ਰਾਂਝੇ ਨੇ ਕਿਹਾ ਸੀ ਕਿ ਹੱਥੋਂ ਤੇਰਿਓਂ ਦੇਸ ਮੈਂ ਛੱਡ ਜਾਸਾਂ ਰੱਖ ਕਰ ਹੰਸਾਰੀਏ ਵਾਸਤਾ ਹੀ। ਤੇ ਭਰਜਾਈਆਂ ਨੇ ਜਿਹੜਾ ਨਾ ਉਹ ਹੁਣ ਜਿਹੜੀਆਂ ਕਿ ਪਹਿਲੇ ਵੀ ਬੌਂਦਲ ਗਈਆਂ ਸਨ, ਉਹ ਇੱਕਦਮ ਜਿਹੜਾ ਹੈ ਹੋਸ਼ ਵਿੱਚ ਆ ਗਈਆਂ ਕਿ ਅਸੀਂ ਇਸ ਨੂੰ ਜਿਸ ਲੀਹੇ ਲਾ ਰਹੀ ਹਾਂ ਉਸ ਲੀਹੇ ਤੇ ਆ ਗਿਆ। ਤੇ ਉਹਨਾਂ ਨੇ ਫਿਰ ਜਿਹੜਾ ਭਾਹ ਦਾ ਜਿਹੜਾ ਲੋਹਾ ਹੈ ਨਾ ਉਹ ਤੇ ਹੋਰ ਸੱਟ ਮਾਰੀ ਹੈ। ਤੇ ਉਹ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਕਿ ਸਾਡਾ ਹੁਸਨ ਪਸੰਦ ਨਾਲ ਲਿਆਵਣਾ ਹੈ ਜਾ ਹੀਰ ਸਿਆਲ ਵਿਵਾਹ ਲਿਆ, ਕਿ ਜੇ ਤੈਨੂੰ ਸਾਡਾ ਹੁਸਨ ਪਸੰਦ ਨਹੀਂ ਹੈ ਤੇ ਫਿਰ ਜਾ ਕੇ ਜਿਹੜੀ ਹੀਰ ਸਿਆਲ ਹੈ ਉਸ ਨੂੰ ਜਿਹੜਾ ਹੈ ਵਿਆਹ ਲਿਆ। ਤੇ ਵਾਹ ਵੰਜਲੀ ਪ੍ਰੇਮ ਦੀ ਘਤ ਜਾਲੀ ਕਾਈ ਨੱਡੀ ਸਿਆਲਾਂ ਦੀ ਫਾ ਲਿਆਵੀਂ, ਕਿ ਇਹ ਜਿਹੜਾ ਤੇਰਾ ਜਾਦੂ ਹੈ ਵੰਜਲੀ ਦਾ, ਇਸ ਦੇ ਨਾਲ ਜਿਹੜਾ ਹੈ ਤੂੰ ਚਲੋ ਹੀਰ ਨਹੀਂ ਤੇ ਸਿਆਲਾਂ ਦੀ ਕੋਈ ਵੀ ਨੱਡੀ ਜਿਹੜੀ ਹੈ ਉਹ ਤੂੰ ਜਿਹੜੀ ਹੈ ਨਾ ਫਾ ਕੇ ਲੈ ਆ। ਹੁਣ ਤੁਸੀਂ ਫਾ ਕੇ ਜਿਹੜਾ ਉਹਨਾਂ ਦੀ ਜਿਹੜੀ ਆਫਰ ਹੈ ਉਸ ਦੇ ਵੱਲ ਜਿਹੜਾ ਹੈ ਤੁਸੀਂ ਦੇਖੋ। ਤੇ ਨਾਲ ਦੀ ਨਾਲ ਉਹਨਾਂ ਨੇ ਗੱਲ ਕੀਤੀ ਕਿ ਤੈਥੇ ਵੱਲ ਹੈ ਰੰਨਾ ਵਿਲਾਮਣੇ ਦਾ, ਕਿ ਤੈਨੂੰ ਰੰਨਾ ਘੇਰਨ ਦਾ ਜਿਹੜਾ ਹੈ ਆਪਣੇ ਚੱਕਰ ਵਿੱਚ ਲਿਆਉਣ ਦਾ ਜਿਹੜਾ ਹੈ ਉਹ ਤੂੰ ਵੱਲ ਜਾਣਨਾ ਹੈ। ਤੇ ਇਸ ਵਾਸਤੇ ਜਿਹੜੀ ਰਾਣੀ ਕੂਕਲਾ ਮਹਲ ਤੋਂ ਜਿਹੜੀ ਹੈ ਉਹ ਤੂੰ ਲਾਹ ਲਿਆ।
ਤੇ ਜੇ ਬੂਹਿਓਂ ਕੱਢਣੀ ਮਿਲੇ ਨਹੀਂ, ਰਾਤੀ ਕੰਧ ਪਛਵਾੜਿਓਂ ਢਾ ਲਿਆ। ਕਿ ਜੇ ਤੈਨੂੰ ਉਹ ਸਿੱਧੇ ਸਾਵੇਂ ਵਿਆਹ ਦੇ ਰਾਹੀਂ ਨਹੀਂ ਲੱਭਦੀ, ਵਿਆਹ ਕਰਕੇ ਨਹੀਂ ਲੱਭਦੀ, ਤੇ ਫਿਰ ਜਿਹੜੀ ਨਾ ਉਧਾਲ ਕੇ ਲੈ ਆਇਆ, ਭਜਾ ਕੇ ਲੈ ਆਇਆ। ਤੇ ਜੇ ਚਾਰੇ ਬੰਨੇ ਕੰਮ ਨਹੀਂ ਬਣਦਾ ਨਾ, ਤੇ ਫਿਰ ਵਾਰਿਸ ਸ਼ਾਹ ਜੈਸੇ ਜਿਹੜੇ ਲੋਕ ਨੇ, ਜਿਹੜੇ ਕਿ ਇਸ ਕੰਮ ਨੂੰ ਜਾਣਦੇ ਨੇ, ਸਿਆਣੇ ਲੋਕ ਨੇ, ਕਿ ਇਹ ਦਾਗ ਕਿਸੇ ਹੋਰ ਦਾਅ ਦੇ ਨਾਲ ਜਿਹੜਾ ਹੈ ਲਿਆਈ ਜਾ ਸਕਦੀ ਹੈ, ਤੇ ਲੈ ਆ। ਹੁਣ ਮਤਲਬ ਹੈ ਵੀ ਕਿ ਤੂੰ ਇੱਥੋਂ ਜਿਹੜਾ ਹੈ ਨਾ ਫੁੱਟ, ਇੱਥੋਂ ਨਿਕਲ, ਕਿਉਂਕਿ ਉਹ ਆਪਣੇ ਜਿਹੜਾ ਏਜੰਡਾ ਹੈ ਉਸ ਦੇ ਉੱਤੇ ਜਿਹੜਾ ਹੈ ਉਹ ਚੱਲ ਰਹੀਆਂ ਨੇ, ਔਰ ਉਹਨਾਂ ਨੇ ਉਸ ਨੂੰ ਹੀ ਮੁੱਖ ਰੱਖਿਆ ਹੋਇਆ ਹੈ, ਔਰ ਉਸ ਨੂੰ ਮੁੱਖ ਰੱਖ ਕੇ ਹੀ ਉਹ ਗੱਲ ਕਰਦੀਆਂ ਪਈਆਂ ਨੇ। ਲੇਕਿਨ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਕਿ ਦੋ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਉਚੇਚ ਕਰਕੇ ਸਾਹਮਣੇ ਆਈਆਂ ਨੇ। ਇੱਕ ਤੇ ਉਹਨਾਂ ਨੇ ਆਪਣੇ ਹੁਸਨ ਨੂੰ ਸਾਹਮਣੇ ਰੱਖਿਆ ਹੈ, ਔਰ ਤੁਸੀਂ ਇਹ ਦੇਖੋ ਕਿ ਜਿਹੜੀ ਪੰਜਾਬ ਦਾ ਜਿਹੜਾ ਸਮਾਜ ਹੈ, ਇਸ ਦੇ ਵਿੱਚ ਜਿਹੜੇ ਰਿਸ਼ਤੇ ਨੇ, ਉਹਨਾਂ ਰਿਸ਼ਤਿਆਂ ਦੇ ਨਾਲ ਜਿਹੜਾ ਹੈ ਅਹਿਸਾਸ ਬੱਝੇ ਹੋਏ ਨੇ, ਆਦਰ ਬੱਝਿਆ ਹੋਇਆ ਹੈ। ਤੇ ਇਸ ਦੀ ਬੜੀ ਨਾ ਪ੍ਰਚਾਰ ਬੜਾ ਕੀਤਾ ਜਾਂਦਾ ਹੈ, ਇਹਨਾਂ ਰਿਸ਼ਤਿਆਂ ਦੇ ਪਵਿੱਤਰ ਹੋਣ ਦਾ ਬੜਾ ਪ੍ਰਚਾਰ ਕੀਤਾ ਜਾਂਦਾ ਹੈ। ਲੇਕਿਨ ਜਿਸ ਵੇਲੇ ਅਸੀਂ ਡੂੰਘੇ ਜਾ ਕੇ ਦੇਖਦੇ ਹਾਂ ਤੇ ਮਾਮਲਾ ਜਿਹੜੇ ਨੇ ਉਹ ਬਿਲਕੁਲ ਉਲਟੇ ਨਿਕਲਦੇ ਨੇ। ਇਸ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਇੱਥੇ ਹੁਣ ਦਿਓਰ ਭਰਜਾਈ ਦਾ ਝਗੜਾ ਹੈ, ਪਰ ਜਿਸ ਵੇਲੇ ਹੁਣ ਵਿਆਹ ਦੀ ਗੱਲ ਆਈ ਹੈ ਤੇ ਭਰਜਾਈਆਂ ਨੇ ਆਪਣੇ ਹੁਸਨ ਦੇ ਸਾਹਮਣੇ ਜਿਹੜਾ ਹੈ ਉਹ ਹੀਰ ਦਾ ਹੁਸਨ ਰੱਖਿਆ ਹੈ। ਹੁਣ ਹੀਰ ਜਿਹੜੀ ਹੈ, ਜਦੋਂ ਜਿਹਦੇ ਬਾਰੇ ਉਹਨਾਂ ਨੇ ਗੱਲ ਕਹੀ ਕਿ ਇਹਨੂੰ ਵਿਆਹ ਕੇ ਲੈ ਆ, ਉਹਦੇ ਸਾਹਮਣੇ ਉਹ ਆਪਣਾ ਹੁਸਨ ਜਿਹੜਾ ਹੈ ਕਿਉਂ ਰੱਖ ਰਹੀ ਨੇ? ਉਹ ਰਾਂਝੇ ਨੂੰ ਜਿਹੜਾ ਕੋਈ ਆਪਣਾ ਮਾਸ਼ੂਕ ਸਮਝ ਰਹੀਆਂ ਨੇ। ਉਹ ਰਾਂਝੇ ਨੂੰ ਰਾਂਝੇ ਬਾਰੇ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਕੋਈ ਭਰਾ ਵਾਲੇ ਨਹੀਂ ਹੈ, ਉਹ ਉਸਦੇ ਕੋਈ ਜਿਹੜੇ ਵਿਚਾਰ ਨੇ ਉਹ ਕੋਈ ਦਿਓਰਾਂ ਵਾਲੇ ਨਹੀਂ ਹੈ, ਬਲਕਿ ਉਹ ਜਿਹੜਾ ਹੈ ਉਹ ਉਹਨਾਂ ਦੇ ਮਨ ਦੇ ਵਿੱਚ ਰਾਂਝੇ ਦੇ ਨਾਲ ਜਿਹੜਾ ਹੈ ਲੱਗਣ ਦੀ ਜਿਹੜੀ ਹੈ, ਨੀਂਹ ਲੱਗਣ ਦੀ ਜਿਹੜੀ ਰੀਝ ਹੈ ਉਹ ਉਲੇਲਦੀ ਪਈ ਹੈ ਉਹਨਾਂ ਦੇ ਮਨ ਦੇ ਵਿੱਚ, ਔਰ ਉਹਨਾਂ ਨੇ ਉਸ ਨੂੰ ਬੜਾ ਲੁਕਾ ਕੇ ਜਿਹੜਾ ਹੈ ਰੱਖਿਆ ਹੋਇਆ ਹੈ। ਔਰ ਇਹ ਸਾਡੀ ਸੁਸਾਇਟੀ ਦੇ ਵਿੱਚ ਹੁੰਦਾ ਕਿ ਸਾਡੀ ਸਮਾਜ ਦੇ ਵਿੱਚ ਸਾਨੂੰ ਆਪਣੇ ਮਨ ਦੀ ਜਿਹੜੀ ਗੱਲ ਹੈ ਉਹ ਕਹਿਣ ਦੀ ਜਿਹੜੀ ਹੈ ਨਾ ਆਗਿਆ ਨਹੀਂ ਹੈ। ਜੇ ਅਸੀਂ ਆਪਣੇ ਮਨ ਦੀ ਗੱਲ ਕਰੀਏ ਤੇ ਸਮਾਜ ਸਾਨੂੰ ਭੰਡਦਾ ਹੈ, ਫੰਡਦਾ ਹੈ, ਮਾਰਦਾ ਹੈ, ਔਰ ਆਪਣਾ ਇਸ ਨੂੰ ਬੁਰਾ ਜਾਣਦਾ ਹੈ, ਔਰ ਉਸ ਬੰਦੇ ਦੀ ਕੋਈ ਇੱਥੇ ਇੱਜ਼ਤ ਆਦਰ ਜਿਹੜਾ ਹੈ ਨਹੀਂ ਮੰਨਿਆ ਜਾਂਦਾ, ਜਿਹੜਾ ਬੰਦਾ ਸੱਚੀ ਗੱਲ ਕਰੇ ਔਰ ਆਪਣੇ ਮਨ ਦੀ ਜਿਹੜੀ ਪੜਾਸ ਹੈ ਉਸ ਦੀ ਗੱਲ ਕਰੇ। ਤੇ ਇਹ ਲਿਹਾਜ਼ਾ ਇਹ ਜਿਹੜਾ ਪ੍ਰੈਸ਼ਰ ਹੈ, ਇਹ ਭਾਵੇਂ ਉਹ ਭੌਂ ਦੇ ਤੌਰ ਤੇ ਉਹਨਾਂ ਕੋਲ ਵਸੀਲਿਆਂ ਵੱਲੋਂ ਬਹੁਤ ਤਾਕਤਵਰ ਨੇ, ਪਰ ਜਿਹੜੀ ਉਹਨਾਂ ਨੇ ਆਪ ਹੀ ਜਿਹੜਾ ਸਮਾਜ ਉਸਾਰਿਆ ਹੈ ਔਰ ਜਿਹੜੀਆਂ ਉਹਦੀਆਂ ਕਦਰਾਂ ਕਾਇਮ ਕੀਤੀਆਂ ਨੇ, ਉਹਦੇ ਵਿੱਚ ਉਹ ਆਪ ਵੀ ਫਸੇ ਹੋਏ ਨੇ, ਔਰ ਭਰਜਾਈਆਂ ਵੀ ਇਸ ਦੇ ਵਿੱਚ ਫਸੀਆਂ ਨੇ। ਉਹ ਖੁੱਲ੍ਹ ਕੇ ਜਿਹੜਾ ਹੈ ਆਪਣੀ ਗੱਲ ਜਿਹੜੀ ਹੈ ਉਹ ਇਹ ਨਹੀਂ ਕਰ ਸਕਦੀਆਂ ਕਿ ਇਹ ਜਿਹੜੇ ਸਾਡੇ ਖਸਮ ਨੇ, ਸਾਡਾ ਇਹਨਾਂ ਦੇ ਵਿੱਚ ਕੋਈ ਮੋਹ ਨਹੀਂ ਹੈ, ਅਸੀਂ ਤਾਂ ਕਿਸੇ ਹੋਰ ਨੂੰ ਚਾਹੁੰਦੀਆਂ ਹਾਂ, ਤੇ ਔਰ ਇਸ ਚਾਹਤ ਦੇ ਵਿੱਚ ਰਾਂਝਾ ਵੀ ਸ਼ਾਮਲ ਹੈ। ਤੋ ਇਹ ਲਿਹਾਜ਼ਾ ਇਹ ਗੱਲ ਉਹ ਖੁੱਲ੍ਹ ਕੇ ਨਹੀਂ ਕਰ ਸਕਦੀਆਂ। ਲੇਕਿਨ ਜਿਹੜੀ ਗੱਲ ਹੈ, ਜਿਹੜੀ ਨੇਚਰ ਹੈ, ਜਿਹੜੀ ਫਿਤਰਤ ਹੈ, ਉਹ ਜਿਹੜੀ ਹੈ ਨਾ, ਤੁਸੀਂ ਕਿੰਨਾ ਵੀ ਲੁਕਾਓ, ਕਿੰਨਾ ਵੀ ਜਿਹੜਾ ਅੰਦਰ ਹੜ ਹੈ ਬੰਦੇ ਦੇ, ਉਹ ਆਪਣਾ ਡੱਕਿਆ ਜਿਹੜਾ ਨਾ ਨਹੀਂ ਡੱਕਿਆ ਜਾਂਦਾ। ਇਸ ਲਈ ਉਹ ਫਿਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਬਹਾਨੇ ਜਿਹੜਾ ਹੈ ਉਹ ਨਿਕਲ ਆਉਂਦਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਵੀ ਆਮ ਮੁਹਾਰੇ ਜਿਹੜਾ ਹੈ ਉਹ ਭਾਬੀਆਂ ਦੇ ਮੂੰਹ ਜਿਹੜਾ ਹੈ ਨਿਕਲ ਆਇਆ ਹੈ। ਅਸਲ ਦੇ ਵਿੱਚ ਤੇ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਹਨਾਂ ਨੇ ਜਿਹੜਾ ਕੰਮ ਫੜਿਆ ਹੈ ਉਸ ਕੰਮ ਦੇ ਉੱਤੇ ਉਹ ਜਿਹੜਾ ਨਾ ਪੂਰਾ ਉਤਰ ਰਹੀਆਂ ਨੇ, ਉਹ ਆਪਣੇ ਏਜੰਡੇ ਨੂੰ ਮੁਕੰਮਲ ਕਰਨ ਵੱਲ ਜਾ ਰਹੀਆਂ ਨੇ। ਲੇਕਿਨ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਆਪਣੀ ਰੀਝ ਹੈ, ਆਪਣੀ ਸੱਦਰ ਹੈ, ਆਪਣੀ ਇੱਛਾ ਹੈ, ਉਸ ਦਾ ਵਖਾਲਾ ਵੀ ਜਿਹੜਾ ਹੈ ਉਹ ਹੋ ਗਿਆ ਹੈ। ਤੋ ਉਹ ਭਾਵੇਂ ਹੁਣ ਆਪਣੇ ਆਪ ਨੂੰ ਕਿੰਨਾ ਵੀ ਸਦਾਚਾਰਕ ਸਮਝਣ ਔਰ ਅਖਲਾਕਿਆਤ ਜਿਹੜੀ ਉਹਨਾਂ ਨੇ ਆਪ ਬਣਾਈ ਹੈ ਉਸ ਦੇ ਅੰਦਰ ਜਿਹੜਾ ਹੈ ਆਪਣੇ ਆਪ ਨੂੰ ਰੱਖਣ ਦਾ ਯਤਨ ਕਰਨ, ਪਰ ਇਹ ਐਵੇਂ ਕੂੜ ਗੱਲਾਂ ਨੇ। ਔਰ ਇਹ ਕਿਉਂਕਿ ਇਹਦੀ ਜਿਹੜੀ ਨੀਂਹ ਹੈ ਉਹ ਫਿਤਰਤ ਦੇ ਉੱਤੇ ਨਹੀਂ ਹੈ, ਤੁਸੀਂ ਫਿਤਰਤ ਦੇ ਨਾਲ ਜਿਹੜੀਆਂ ਨੇ ਚੀਜ਼ਾਂ ਜਦੋਂ ਟਕਰਾਉਂਦੀਆਂ ਨੇ ਤੇ ਜਿੱਤ ਜਿਹੜੀ ਹੈ ਉਹ ਫਿਤਰਤ ਦੀ ਹੁੰਦੀ ਹੈ, ਕੁਦਰਤ ਦੀ ਹੁੰਦੀ ਹੈ। ਸੋ ਲਿਹਾਜ਼ਾ ਇੱਥੇ ਵੀ ਜਿੱਤ ਜਿਹੜੀ ਹੈ ਉਹ ਕੁਦਰਤ ਦੀ ਹੋਈ ਹੈ। ਔਰ ਭਰਜਾਈਆਂ ਦੇ ਮੂੰਹੋਂ ਭਾਵੇਂ ਉਹ ਕਿੰਨੀਆਂ ਵੀ ਚਲਾਕ ਚਲੰਤਰ ਨੇ, ਉਹ ਗੱਲ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਸੀ ਉਹ ਉਗੜ ਕੇ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ। ਸੋ ਹੀਰ ਦਾ ਇੱਥੋਂ ਸਾਨੂੰ ਇੱਕ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਹੀਰ ਦੇ ਹੁਸਨ ਦੀ ਜਿਹੜੀ ਚੜ੍ਹਤ ਹੈ ਉਹ ਇੱਥੇ ਸਰਗੋਧੇ ਦੇ ਵਿੱਚ ਵੀ ਮੌਜੂਦ ਹੈ। ਹੀਰ ਦਾ ਜਿਹੜਾ ਸਿਆਲ ਟਾਬਰੀ ਉਹਦੇ ਝੰਜ ਦੇ ਵਿੱਚ ਹੈ, ਤੇ ਲਿਹਾਜ਼ਾ ਹੀਰ ਦੀ ਜਿਹੜੀ ਸ਼ੋਹਰਤ ਹੈ ਉਹ ਉਸਦੇ ਹੁਸਨ ਵੱਲੋਂ ਹੈ, ਔਰ ਕਿ ਲੋਕ ਜਿਹੜੇ ਨੇ ਉਸ ਦੇ ਬਾਰੇ, ਉਸ ਦੇ ਹੁਸਨ ਦੇ ਬਾਰੇ, ਉਸ ਦੇ ਟੌਰ ਟੱਪੇ ਦੇ ਬਾਰੇ, ਉਸ ਦੇ ਸਟੇਟਸ ਦੇ ਬਾਰੇ ਉਹ ਗੱਲਾਂ ਕਰਦੇ ਨੇ, ਤੇ ਭਰਜਾਈਆਂ ਨੇ ਜਿਹੜਾ ਨਾ ਉਸ ਦਾ ਜਿਹੜਾ ਹਵਾਲਾ ਜਿਹੜਾ ਹੈ
ਉਹ ਰਾਂਝੇ ਨੂੰ ਦਿੱਤਾ ਹੈ। ਸੋ ਅਸੀਂ ਇਹ ਦੂਸਰਾ ਹੈ ਕਿ ਉਹਨਾਂ ਨੇ ਰਾਂਝੇ ਨੂੰ ਕਈ ਵੰਨਾਂ ਦੀਆਂ ਆਪਸ਼ਨਾਂ ਦਿੱਤੀਆਂ ਨੇ। ਇੱਕ ਤੇ ਹੈਗਾ ਕਿ ਤੂੰ ਜਿਹੜੀ ਹੈ ਸਿਆਲ ਹੀਰ ਸਿਆਲ ਜਿਹੜੀ ਉਹ ਵਿਆਹ ਕੇ ਲਿਆ। ਦੂਸਰਾ ਹੈਗਾ ਕਿ ਚਲੋ ਹੀਰ ਸਿਆਲ ਨਹੀਂ ਹੈ ਤੇ ਕੋਈ ਸਿਆਲਾਂ ਦੀ ਜਿਹੜੀ ਨੱਢੀ ਹੈ, ਨੱਢੀ ਕੁਵਾਰੀ ਕੁੜੀ ਨੂੰ ਜਿਹੜਾ ਨਾ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ, ਉਹ ਤੂੰ ਮਸਲ ਕੇ ਜਿਹੜਾ ਨਾ ਵਿਆਹ ਕੇ ਲੈ ਆ। ਪਰ ਚੱਲ ਨਹੀਂ, ਵਿਆਹ ਦੇ ਨਾਲ ਵੀ ਅਗਰ ਗੱਲ ਨਹੀਂ ਬਣਦੀ ਹੈ ਤੇ ਤੂੰ ਜਾਣੀ ਕਿ ਵੰਜਲੀ ਚੰਗੀ ਵਜਾਉਣਾ ਹੈ। ਤੇਰੀ ਵੰਜਲੀ ਤੇ ਜਿਹੜਾ ਨਾ ਅਸੀਂ ਇੱਥੇ ਡਿੱਠਾ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਮੋਹੰਦੀਆਂ ਨੇ, ਤੇ ਲਿਹਾਜ਼ਾ ਵਾਹ ਵੰਜਲੀ ਪ੍ਰੇਮ ਦੀ ਖੱਤ ਜਾਲੀ। ਉਹ ਜਾਲੀ ਜਿਹੜੀ ਹੈ ਉਹ ਜਾਲ ਦੀ ਜਿਹੜੀ ਹੈ ਮੁਅੰਨਸ ਹੈ ਕਿ ਤੂੰ ਇਹ ਜਿਹੜਾ ਵੰਜਲੀ ਦਾ ਜਿਹੜਾ ਜਾਲ ਹੈ ਨਾ, ਇਹ ਫੈਲਾ ਕੇ ਇਹਦੇ ਵਿੱਚ ਜਿਹੜਾ ਹੈ ਕੋਈ ਨੱਢੀ ਜਿਹੜੀ ਸਿਆਲਾਂ ਦੀ ਹੈ ਉਹ ਫਾ ਕੇ ਲਿਆਇਆ। ਯਾਨੀ ਕਿ ਹੁਣ ਤੁਸੀਂ ਇਹ ਹਿਸਾਬ ਲਾਓ ਕਿ ਜਾਲ ਦੇ ਵਿੱਚ ਫਸਾਣਾ ਜਿਹੜਾ ਹੈ ਇਹ ਕੋਈ ਜਾਇਜ਼ ਤਰੀਕਾ ਨਹੀਂ ਹੁੰਦਾ, ਬਲਕਿ ਨਾਜਾਇਜ਼ ਤਰੀਕਾ ਹੁੰਦਾ। ਸੋ ਰਾਂਝੇ ਨੂੰ ਇਹ ਵੀ ਆਪਸ਼ਨ ਹੈ। ਜਾਇਜ਼ ਤਰੀਕਾ ਤੇ ਜਿਹੜਾ ਸਮਾਜ ਨੇ ਮਿੱਥਿਆ ਮੰਨਿਆ ਉਹ ਹੈ ਵਿਆਹ ਦੇ ਰਾਹੀਂ ਇੱਕ ਦੂਜੇ ਦੀ ਮਨੌਤੀ ਦੇ ਨਾਲ ਜਿਹੜਾ ਹੈ, ਟੱਬਰਾਂ ਦੀ ਮਨੌਤੀ ਦੇ ਨਾਲ, ਸਮਾਜ ਦੀ ਮਨੌਤੀ ਦੇ ਨਾਲ ਜਿਹੜਾ ਹੈ ਇਹ ਜਿਹੜਾ ਸਾਕ ਹੈ ਇਹ ਬਣਦਾ ਹੈ। ਪਰ ਜੇ ਅਗਰ ਇਹ ਨਹੀਂ ਬਣਦਾ, ਇਹਦੇ ਵਿੱਚ ਰੁਕਾਵਟਾਂ ਨੇ, ਤੇ ਫਿਰ ਹੈਗਾ ਕਿ ਤੁਸੀਂ ਘਿਓ ਜਿਹੜਾ ਹੈ ਉਹ ਸਿੱਧੀ ਉਂਗਲੀ ਨਾਲ ਨਹੀਂ ਨਿਕਲਦਾ ਤੇ ਟੇਢੀ ਉਂਗਲੀ ਨਾਲ ਜਿਹੜਾ ਹੈ ਉਹ ਕੱਢ ਲਿਆ। ਔਰ ਉਹ ਜਿਹੜਾ ਟੇਢੀ ਉਂਗਲੀ ਨਾਲ ਕਿਵੇਂ ਕੱਢਿਆ ਜਾ ਸਕਦਾ ਹੈ, ਇਹਦੀ ਉਹ ਜਾਚ ਜਿਹੜੀ ਹੈ, ਇਹਦੇ ਜਿਹੜੇ ਤਰੀਕੇ ਨੇ ਉਹ ਦੱਸ ਰਹੀਆਂ ਨੇ ਕਿ ਤੈਥੇ ਵੱਲ ਹੈ ਰੰਨਾ ਵਲਾਵਣੇ ਦਾ ਰਾਣੀ ਕੂਕਲਾ ਮਹਲ ਤੋਂ ਲਾ ਲਿਆਵੀਂ। ਇਹ ਹੁਣ ਕਹਾਣੀਆਂ ਜਿਹੜੀਆਂ ਪ੍ਰਚਲਿਤ ਨੇ, ਮਿੱਥਾਂ ਜਿਹੜੀਆਂ ਨੇ ਸੁਸਾਇਟੀ ਦੇ ਅੰਦਰ ਵਾਰਿਸ ਸ਼ਾਹ ਹੋਰੀ ਉਹਦੇ ਹਵਾਲੇ ਜਿਹੜੇ ਨੇ ਭਰਜਾਈਆਂ ਦੀ ਜ਼ੁਬਾਨ ਤੋਂ ਜਿਹੜਾ ਨਾ ਉਹ ਦੇ ਰਹੇ ਨੇ ਕਿ ਰਾਣੀ ਕੂਕਲਾ ਜਿਹੜੀ ਹੈ ਉਹ ਜਿਹੜਾ ਨਹੀਂ ਹੈ ਉਹ ਆਪਣੇ ਹੀ ਇੱਕ ਜਿਹੜਾ ਦਰਬਾਰੀ ਵਜ਼ੀਰ ਹੈ ਉਹਦੇ ਨਾਲ ਲੱਗ ਜਾਂਦਾ ਹੈ, ਤੇ ਉਹ ਫਿਰ ਜਿਹੜਾ ਹੈ ਉਸ ਦੇ ਖਸਮ ਨੂੰ ਜਦੋਂ ਪਤਾ ਲੱਗਦਾ ਤੇ ਉਸ ਤੇ ਪਾਬੰਦੀ ਲਾ ਦਿੰਦਾ ਹੈ। ਲੇਕਿਨ ਰਾਣੀ ਕੂਕਲਾ ਜਿਹੜੀ ਹੈ ਉਹ ਪਛਵਾੜੇ ਤੋਂ ਜਿਹੜਾ ਹੈ ਥੱਲੇ ਰੱਸਾ ਜਿਹੜਾ ਹੈ ਲਮਕਾ ਕੇ ਤੇ ਉਹਦੇ ਨਾਲ ਜਿਹੜਾ ਹੈ ਉਹ ਚਲੀ ਜਾਂਦੀ ਹੈ। ਸੋ ਮਤਲਬ ਇਹ ਕਿ ਇਹ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਇੰਝ ਹੈਗਾ ਕਿ ਔਰਤ ਜਿਹੜੀ ਛੱਤ ਪਾੜ ਕੇ ਜਿਹੜੀ ਹੈ ਉਹ ਨਿਕਲ ਜਾਂਦੀ ਹੈ, ਉਹ ਕੋਠਾ ਟੱਪ ਕੇ ਜਿਹੜੀ ਹੈ ਉਹ ਨਿਕਲ ਜਾਂਦੀ ਹੈ। ਬਹਰਹਾਲ ਜਦੋਂ ਮਿੱਥ ਲੈਣ ਤੇ ਉਹ ਫਿਰ ਜਿਹੜਾ ਨਾ ਨਿਕਲ ਜਾਂਦੇ ਨੇ। ਬੰਦਾ ਜਦੋਂ ਥਾਪ ਲਵੇ ਕਿਸੇ ਕੰਮ ਨੂੰ ਤੇ ਫਿਰ ਉਸ ਨੂੰ ਜਿਹੜਾ ਹੈ ਉਹ ਕਰ ਗੁਜ਼ਰਦਾ ਹੈ। ਤੋ ਜਿਸ ਤਰ੍ਹਾਂ ਰਾਣੀ ਕੂਕਲਾ ਜਿਹੜੀ ਹੈ ਉਹ ਆਪਣੇ ਯਾਰ ਦੇ ਨਾਲ ਨੱਸ ਗਈ ਸੀ, ਇਸੇ ਤਰ੍ਹਾਂ ਤੂੰ ਵੀ ਕੋਈ ਸਿਆਲਾਂ ਦੀ ਜਿਹੜੀ ਕੋਈ ਕੁੜੀ ਹੈ ਉਸ ਨੂੰ ਜਿਹੜਾ ਨਾ ਤੂੰ ਉਧਾਲ ਕੇ ਨਸਾ ਕੇ ਜਿਹੜਾ ਲੈ ਆ। ਦਿਨੇ ਬੂਹੇ ਉਹ ਕੱਢਣੀ ਮਿਲੇ ਨਹੀਂ। ਇੱਥੇ ਵੀ ਹੁਣ ਜਾਇਜ਼ ਤਰੀਕੇ ਦੀ ਗੱਲ ਹੈ ਕਿ ਅਗਰ ਉਹ ਵਿਆਹ ਦੇ ਰਾਹੀਂ ਨਹੀਂ ਆ ਸਕਦੀ ਤੇ ਰਾਤੀ ਕੰਧ ਪਛਵਾੜਿਓਂ ਢਾ ਲਿਆਵੀਂ, ਯਾਨੀ ਕਿ ਨਾਜਾਇਜ਼ ਤਰੀਕੇ ਦੇ ਨਾਲ ਜਿਹੜਾ ਹੈ ਉਹ ਤੂੰ ਜਿਹੜਾ ਹੈ ਉਹ ਲੈ ਆ। ਔਰ ਇਸੇ ਤਰ੍ਹਾਂ ਹੀ ਕਿ ਅਗਰ ਇਹਨਾਂ ਆਪਸ਼ਨਾਂ ਦੇ ਵਿੱਚੋਂ ਵੀ ਕੋਈ ਜਿਹੜੇ ਕੋਈ ਢੰਗ ਵੱਲ ਹੈ ਨਹੀਂ ਗੁਜ਼ਾਰਾ ਹੁੰਦਾ ਤੇ ਫਿਰ ਕੋਈ ਸਿਆਣਾ ਬੰਦਾ ਜਿਹੜਾ ਹੈ, ਵਾਰਿਸ ਸ਼ਾਹ ਵਰਗਾ ਬਜ਼ੁਰਗ ਬੰਦਾ ਜਿਹਦਾ ਇਸ ਕੰਮ ਦੇ ਵਿੱਚ ਜਿਹੜਾ ਹੈ ਉਹ ਤਜਰਬਾ ਹੋਵੇ ਔਰ ਉਹ ਕੋਈ ਤੈਨੂੰ ਕੋਈ ਹੋਰ ਦਾ ਦੱਸੇ। ਤੇ ਜੇ ਕੋਈ ਹੋਰ ਦਾ ਵੀ ਲੱਗਦਾ ਹੈ ਤਾਂ ਦਾ ਲਾਉਣ ਤੋਂ ਹੀ ਤੁਸੀਂ ਜਿਹੜਾ ਹੈ ਨਾ ਇਹ ਗੱਲ ਸਮਝ ਜਾਓ ਕਿ ਭਰਜਾਈਆਂ ਜਿਹੜੀਆਂ ਨੇ ਉਹਨਾਂ ਨੇ ਤੇ ਆਪ ਦਾ ਲਾਇਆ ਹੈ ਰਾਂਝੇ ਨੂੰ, ਕਿਉਂਕਿ ਰਾਂਝੇ ਦੀ ਜਿਹੜੀ ਭੋਏ ਉਹਨਾਂ ਨੇ ਆਪਣੇ ਖਾਤੇ ਦੇ ਵਿੱਚ ਪਵਾਈ ਹੈ, ਭਰਾਵਾਂ ਨੇ ਉਹ ਦਾ ਹੀ ਲਾਇਆ ਨਾ। ਸੋ ਦਾ ਜਿਹੜਾ ਹੁੰਦਾ ਹੈ ਇਹ ਕੋਈ ਜਾਇਜ਼ ਤਰੀਕਾ ਨਹੀਂ ਮੰਨਿਆ ਜਾਂਦਾ, ਬਲਕਿ ਨਾਜਾਇਜ਼ ਤਰੀਕਾ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਔਰ ਇਸ ਨੂੰ ਬੁਰਾ ਸਮਝਿਆ ਜਾਂਦਾ ਹੈ। ਜਿੱਥੇ ਤੁਸੀਂ ਕਹਿ ਦਿੰਦੇ ਹੋ ਕਿ ਤੂੰ ਮੈਨੂੰ ਦਾ ਲਾਇਆ ਤੇ ਇਹ ਇੱਕ ਬੈਡ ਕਰੈਕਟਰ ਦੀ ਜਿਹੜੀ ਹੈ ਨਾ, ਬੁਰੇ ਕਿਰਦਾਰ ਦੀ ਜਿਹੜੀ ਹੈ ਇਹ ਗਵਾਹੀ ਹੁੰਦੀ ਹੈ। ਔਰ ਜਿਹਦੇ ਔਰ ਜਿਸ ਦੇ ਬਾਰੇ ਇਹ ਮਸ਼ਹੂਰ ਹੋ ਜਾਏ ਕਿ ਬੰਦਾ ਦਾ ਲਾਉਂਦਾ ਹੈ, ਲੋਕ ਫਿਰ ਉਸ ਤੇ ਇਤਬਾਰ ਨਹੀਂ ਕਰਦੇ, ਉਸ ਦੇ ਨਾਲ ਮਾਮਲਾ ਜਿਹੜਾ ਹੈ ਉਹ ਨਹੀਂ ਰੱਖਦੇ, ਨਹੀਂ ਵਰਤਾਉਂਦੇ ਉਸ ਦੇ ਨਾਲ, ਤੇ ਉਹਦੀ ਸਮਾਜ ਦੇ ਵਿੱਚ ਕੋਈ ਇੱਜ਼ਤ ਆਦਰ ਜਿਹੜਾ ਉਹ ਨਹੀਂ ਹੁੰਦੀ। ਇਹ ਹੁਣ ਸਮਾਜ ਦੇ ਠੇਕੇਦਾਰ ਨੇ ਜਿਹੜੇ ਭਰਜਾਈਆਂ ਜਿਹੜੀਆਂ ਨੇ ਲੇਕਿਨ ਉਹ ਦੇਖੋ ਹੁਣ ਯਾਨੀ ਕਿ ਆਪਣੀ ਜਿਹੜੀ ਗਰਜ਼ ਹੈ ਉਸ ਨੂੰ ਪੂਰਨ ਵਾਸਤੇ ਰਾਂਝੇ ਨੂੰ ਹਰ ਦਾਤ ਦੀ ਜਿਹੜੀ ਹੈ ਉਹ ਆਫਰ ਕਰ ਰਹੀਆਂ ਨੇ। ਮਸਲਨ ਉਹ ਇਹ ਨਹੀਂ ਕਹਿ ਰਹੀਆਂ ਕਿ ਤੂੰ ਜਾਇਜ਼ ਤਰੀਕੇ ਦੇ ਨਾਲ ਜਿਹੜਾ ਹੈ ਜੋ ਸਮਾਜ ਦੀ ਰਸਮ ਰੀਤ ਰਿਵਾਜ ਹੈ ਉਸ ਨੂੰ ਜਿਹੜਾ ਹੈ ਸਾਹਮਣੇ ਰੱਖ ਕੇ ਜਿਹੜਾ ਹੈ ਇਹ ਜਿਹੜਾ ਟਾਰਗੇਟ ਹੈ, ਇਹ ਜਿਹੜਾ ਚੈਲੰਜ ਹੈ ਇਹ ਕਬੂਲ ਕਰ ਨਹੀਂ, ਬਲਕਿ ਉਹ ਕਹਿ ਰਹੀਆਂ ਨੇ ਕਿ ਜਿਵੇਂ ਵੀ ਹੋ ਸਕਦਾ ਹੈ ਜਾਇਜ਼ ਨਜਾਇਜ਼ ਜਿਹੜਾ ਹੈ ਉਸ ਤਰੀਕੇ ਦੇ ਨਾਲ ਜਿਹੜਾ ਹੈ ਤੂੰ ਕਰ। ਮਕਸਦ ਕੀ ਹੈ ਕਿ ਉਹਨਾਂ ਨੂੰ ਇਹ ਪੂਰਾ ਯਕੀਨ ਹੈ ਕਿ ਰਾਂਝਾ ਜਿਹੜਾ ਹੈ ਉਹ ਕਿਸੇ ਵੀ ਜੋਗਾ ਜਿਹੜਾ ਹੈ ਉਹ ਨਹੀਂ ਹੈ। ਨਾ ਰਾਂਝਾ ਜਿਹੜਾ ਹੈ ਉਹ ਵਿਆਹ ਕੇ ਲਿਆ ਸਕਦਾ ਹੈ, ਨਾ ਜਿਹੜਾ ਹੈ ਉਹ ਦੂਸਰੇ ਢੰਗ ਦੇ ਨਾਲ ਜਿਹੜਾ ਵਿਆਹ
ਨੰਡੀ ਸਿਆਲਾਂ ਦੀ ਜਿਹੜੀ ਉਹ ਲਿਆ ਸਕਦਾ ਹੈ। ਲਿਹਾਜ਼ਾ ਉਹ ਚੂੰਕਿ ਕਿਸੇ ਜੋਗਾ ਨਹੀਂ ਹੈਗਾ, ਲਿਹਾਜ਼ਾ ਉਸ ਨੂੰ ਜਿਹੜਾ ਨਾ ਹਰ ਵਨ ਦੀ ਜਿਹੜੀ ਨਾ ਤੁਸੀਂ ਆਪਸ਼ਨ ਦੇ ਦਿਓ ਔਰ ਉਹਦੇ ਵਾਸਤੇ ਕੋਈ ਰਾਹ ਨਾ ਛੱਡੋ ਜਿਹੜਾ ਇੱਥੇ ਰਹਿਣ ਲਈ ਜਿਹੜਾ ਨਾ ਉਹਦਾ ਕੋਈ ਬਹਾਨਾ ਜਿਹੜਾ ਹੈ ਉਹ ਬਣ ਜਾਏ, ਬਲਕਿ ਇੱਕ ਐਸਾ ਮਾਹੌਲ ਬਣਾਓ ਕਿ ਜਿਹਦੇ ਵਿੱਚ ਉਹਦੀ ਜਿਹੜੀ ਹੈ ਮਰਦ ਦੇ ਅੰਦਰ ਜਿਹੜੀ ਮਰਦਾਨਗੀ ਦੀ ਜਿਹੜਾ ਜ਼ੋਮ ਹੁੰਦਾ ਹੈ ਉਸ ਨੂੰ ਜਿਹੜਾ ਹੈ ਨਾ ਉਭਾਰਿਆ ਜਾਏ ਕਿ ਇਹ ਮਸਲਨ ਕਿ ਮੈਨੂੰ ਕਿਸੇ ਵੀ ਕਾਬਲ ਨਹੀਂ ਸਮਝਦੀਆਂ ਤੇ ਮੈਂ ਜਿਹੜਾ ਹੈ ਇਹ ਕਰਕੇ ਜਿਹੜਾ ਹੈ ਇਹ ਵਿਖਾਣਾ ਵਾ। ਇਹ ਤੇ ਹੁਣ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਰਾਂਝਾ ਜਿਹੜਾ ਹੈ ਉਹਨਾਂ ਦੀ ਇਸ ਚਾਲ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ ਹੈ, ਇਹ ਅਗਰ ਉਹ ਕੋਈ ਆਪਸ਼ਨ ਕਬੂਲ ਕਰਦਾ ਤੇ ਕੀ ਕਰਦਾ ਹੈ। ਲੇਕਿਨ ਅਸੀਂ ਇੱਥੇ ਜਿਹੜਾ ਹੈ ਜਿਹੜੀਆਂ ਭਰਜਾਈਆਂ ਨੇ ਔਰ ਭਰਜਾਈਆਂ ਦੇ ਜਿਹੜਾ ਕਿਰਦਾਰ ਹੈ ਉਸ ਦਾ ਜਿਹੜਾ ਜਾਇਜ਼ਾ ਲੈਣਾ ਹੈ ਉਹ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਦੇਖਿਆ ਕਿ ਰਾਂਝੇ ਦੇ ਨਾਲ ਪੂਰੀ ਲੜਾਈ ਦੇ ਵਿੱਚ ਉਹਨਾਂ ਨੇ ਆਪਣੀ ਟਾਬਰੀ ਦੀ ਗੱਲ ਕੀਤੀ, ਆਪਣੀ ਟਾਬਰੀ ਦੀ ਬਦਨਾਮੀ ਦੀ ਗੱਲ ਕੀਤੀ, ਆਪਣੀ ਇੱਜ਼ਤ ਤੇ ਆਨਰ ਦੀ ਗੱਲ ਕੀਤੀ ਕਿ ਤੇਰੀ ਵਜ੍ਹਾ ਤੋਂ ਜਿਹੜਾ ਹੈ ਸਾਨੂੰ ਨਮੋਸ਼ੀ ਹੁੰਦੀ ਹੈ, ਤੇਰੀ ਵਜ੍ਹਾ ਤੋਂ ਜਿਹੜਾ ਨਾ ਸਾਡਾ ਟੱਬਰ ਨੂੰ ਜਿਹੜਾ ਹੈ ਕੁਲੰਕ ਲੱਗਾ ਹੈ। ਲੇਕਿਨ ਆਪ ਜੋ ਕਰ ਰਹੀਆਂ ਨੇ ਔਰ ਜੋ ਉਹਨੂੰ ਕਰਨ ਵਾਸਤੇ ਕਹਿ ਰਹੀਆਂ ਨੇ ਇਹਦੇ ਨਾਲ ਕਿਆ ਜਿਹੜੀ ਟੱਬਰ ਦੀ ਜਿਹੜੀ ਹੈ ਕੋਈ ਨੇਕਨਾਮੀ ਹੋਣੀ ਹੈ। ਇਹ ਵੀ ਤੇ ਸਾਰੇ ਕੁਲੰਕ ਹੀ ਨੇ ਨਾ ਸਾਰੇ ਮਾਮਲੇ, ਸਵਾਏ ਇਸ ਤੋਂ ਕਿ ਜਿਹੜਾ ਸਮਾਜ ਨੇ ਇੱਕ ਮੰਨਿਆ ਹੋਇਆ ਤਰੀਕਾ ਹੈ ਵਿਆਹ ਦੇ ਨਾਲ ਜਿਹੜਾ ਹੈ ਕਿਸੇ ਦੇ ਨਾਲ ਜਿਹੜਾ ਹੈ ਨਹੀਂ ਲਾਣਾ। ਬਾਕੀ ਜਿਹੜੇ ਤਰੀਕੇ ਨੇ ਢੰਗ ਨੇ ਉਹ ਤੇ ਦਾ ਲਾਉਣ ਵਾਲੇ ਨੇ। ਸੋ ਲਿਹਾਜ਼ਾ ਇਹ ਜਿਹੜਾ ਉੱਪਰਲਾ ਤਬਕਾ ਜਿਹੜਾ ਹੈ ਅਸਲ 'ਚ ਜਿਹੜੀ ਗੱਲ ਸਮਝਣੀ ਹੈ ਵਾਰਿਸ ਸ਼ਾਹ ਜੀ ਜਿਹੜੀ ਗੱਲ ਕਰ ਇਸ ਦੇ ਰਾਹੀਂ ਜਿਹੜਾ ਨਾ ਸਾਨੂੰ ਸਮਝਾਉਣ ਜਾ ਰਹੇ ਨੇ ਕਿ ਇਹ ਜਿਹੜਾ ਤਬਕਾਤੀ ਸਮਾਜ ਹੈ ਇਸ ਦੇ ਵਿੱਚ ਨੇਕੀ, ਅਖਲਾਕੀਆਤ ਔਰ ਇਹ ਨਸੀਹਤਾਂ ਇਹ ਸਿਰਫ ਥੱਲੜੇ ਤਬਕੇ ਲਈ ਹੁੰਦੀਆਂ ਨੇ। ਜਿਹੜਾ ਗਰਜ਼ ਪੂਜ ਤਬਕਾ ਹੁੰਦਾ ਹੈ, ਜਿਹੜਾ ਪੈਦਾਵਾਰ ਦੇ ਵਸੀਲਿਆਂ ਦੇ ਉੱਤੇ ਕਾਬਲ ਤਬਕਾ ਹੁੰਦਾ ਹੈ, ਜਿਹੜਾ ਕਿ ਲੋਕਾਂ ਦੀ ਮਿਹਨਤ ਜਿਹੜੀ ਹੈ ਉਹ ਲੁੱਟ ਖਸੁੱਟ ਕਰਨ ਵਾਲਾ ਤਬਕਾ ਹੁੰਦਾ ਹੈ, ਉਹਦੇ ਲਈ ਅਖਲਾਕੀਆਤ ਕੋਈ ਨਹੀਂ ਹੁੰਦੀ, ਉਹਦੇ ਲਈ ਨੇਕੀ ਜਿਹੜੀ ਹੈ ਨਾ ਕੋਈ ਸ਼ੈ ਨਹੀਂ ਹੈ। ਉਹਦੇ ਲਈ ਨੇਕੀ ਉਹਦੀ ਜਿਹੜੀ ਲੁੱਟ ਖਸੁੱਟ ਹੈ ਉਹ ਹੈ, ਉਹਦੇ ਲਈ ਉਹਦੀ ਅਖਲਾਕੀਆਤ ਜਿਹੜੀ ਹੈ ਲੁੱਟ ਖਸੁੱਟ ਜਿਹੜੀ ਹੈ ਉਹ ਹੈ। ਦੂਜੇ ਦੀ ਜਿਹੜੀ ਮਿਹਨਤ ਹੈ, ਦੂਜੇ ਦੀ ਮਿਹਨਤ ਨੂੰ ਜਿਹੜਾ ਹੈ ਆਪਣੇ ਖਾਤੇ ਵਿੱਚ ਪਾਉਣਾ, ਇਹ ਹੀ ਉਹਨਾਂ ਦੀ ਦਾਨਿਸ਼ ਹੈ, ਇਹ ਹੀ ਉਹਨਾਂ ਦੀ ਸਿਆਣਪ ਹੈ, ਇਹ ਹੀ ਉਹਨਾਂ ਦੀ ਨੇਕੀ ਹੈ ਔਰ ਇਹ ਹੀ ਉਹਨਾਂ ਦਾ ਰੱਬ ਹੈ। ਮਸਲਨ ਕਿ ਉਹ ਰੱਬ ਦਾ ਜਿਹੜਾ ਹੈ ਪ੍ਰਚਾਰ ਉਹ ਬਹੁਤ ਕਰਨਗੇ ਕਿ ਰੱਬ ਜਿਹੜਾ ਦਿਲਾਂ ਦੇ ਭੇਜ ਜਾਣਦਾ ਹੈ, ਰੱਬ ਜਿਹੜਾ ਹੈ ਉਹ ਕਿਆਮਤ ਵਾਲੇ ਦਿਨ ਜਿਹੜਾ ਹੈ ਤੁਹਾਨੂੰ ਪੁੱਛੇਗਾ, ਉਹਨੂੰ ਹਿਸਾਬ ਦੇਣਾ ਪਏਗਾ, ਦੋਜ਼ਖ 'ਚ ਤੁਸੀਂ ਜਾਓਗੇ। ਲੇਕਿਨ ਉਹ ਆਪ ਜੋ ਕਰ ਰਹੇ ਹੁੰਦੇ ਨੇ ਆਪ ਉਹ ਬੜੇ ਧੜੱਲੇ ਦੇ ਨਾਲ ਕਰ ਰਹੇ ਹੁੰਦੇ ਨੇ ਔਰ ਇਸ ਧੜੱਲੇ ਦੇ ਨਾਲ ਕਰ ਰਹੇ ਹੁੰਦੇ ਨੇ ਕਿ ਜਿਵੇਂ ਉਹਨਾਂ ਨੇ ਇਹ ਸਾਰੀ ਇੱਕ ਕਹਾਣੀ ਬਣਾਈ ਹੈ ਔਰ ਜਿਸ ਤਰ੍ਹਾਂ ਉਹ ਪ੍ਰਚਾਰਦੇ ਨੇ ਔਰ ਜਿਸ ਤਰ੍ਹਾਂ ਅਮਲ ਕਰਦੇ ਨੇ ਬਿਲਕੁਲ ਇਹ ਸਾਬਤ ਹੁੰਦਾ ਹੈ ਕਿ ਇਹ ਰੱਬ ਦੇ ਨਾਲ ਰੱਬ ਦੇ ਨਾਂ ਦੇ ਉੱਤੇ ਜੋ ਕਰ ਰਹੇ ਨੇ ਉਹ ਇੱਕ ਕਹਾਣੀ ਬਣਾ ਕੇ ਬਲਕਿ ਰੱਬ ਨੂੰ ਵੀ ਘੜ ਕੇ ਜਿਹੜਾ ਹੈ ਉਹ ਪੇਸ਼ ਕਰ ਰਹੇ ਨੇ ਔਰ ਰੱਬ ਨੂੰ ਉਹ ਘੜਦੇ ਨੇ ਆਪਣੀ ਗਰਜ਼ ਲਈ। ਜਿੱਥੇ ਕਿਸੇ ਦੀ ਜੋ ਗਰਜ਼ ਹੁੰਦੀ ਹੈ ਉਹਦੇ ਮੁਤਾਬਕ ਜਿਹੜਾ ਹੈ ਉਹ ਆਪਣਾ ਰੱਬ ਜਿਹੜਾ ਹੈ ਉਹ ਘੜਦਾ ਹੈ ਔਰ ਉਸ ਵਨ ਦਾ ਜਿਹੜਾ ਰੱਬ ਹੈ ਉਹ ਲੋਕਾਂ ਦੇ ਸਾਹਮਣੇ ਜਿਹੜਾ ਹੈ ਪੇਸ਼ ਕਰਦਾ ਹੈ। ਇਸ ਵਾਸਤੇ ਰੱਬ ਜਿਹੜਾ ਹੈ ਉਹ ਹਰ ਸੁਸਾਇਟੀ ਦੇ ਵਿੱਚ ਮੁਖਤਲਿਫ ਹੈ। ਹਰ ਸੁਸਾਇਟੀ ਦੇ ਵਿੱਚ ਰੱਬ ਜਿਹੜਾ ਹੈ ਉਹ ਇੱਕ ਨਹੀਂ ਹੈ। ਹਰ ਸੁਸਾਇਟੀ ਦੇ ਵਿੱਚ, ਹਰ ਸਮਾਜ ਦੇ ਵਿੱਚ ਔਰ ਫਿਰ ਵੇਲਿਆਂ ਦੇ ਵਿੱਚ ਰੱਬ ਦੀ ਜਿਹੜੀ ਸ਼ਕਲ ਹੈ ਉਹ ਤਬਦੀਲ ਹੁੰਦੀ ਆਈ ਹੈ, ਰੱਬ ਦਾ ਵਜੂਦ ਜਿਹੜਾ ਹੈ ਉਹ ਤਬਦੀਲ ਹੁੰਦਾ ਆਇਆ ਹੈ। ਸੋ ਇਹ ਸਾਰਾ ਮਾਮਲਾ ਜਿਹੜਾ ਹੈ ਐਵੋਲੂਸ਼ਨ ਦੇ ਨਾਲ ਜਿਹੜਾ ਹੈ ਚੱਲਦਾ ਹੈ। ਜਿਉਂ-ਜਿਉਂ ਸਮਾਜ ਅੱਗੇ ਵੱਧਦਾ ਹੈ, ਸਮਾਜ ਦੇ ਅੰਦਰ ਜਿਹੜੇ ਤਬਕਾਤ ਨੇ ਉਹਨਾਂ ਦੇ ਜਿਹੜੇ ਮਫਾਦਾਤ ਨੇ ਜਿਸ ਵੇਲੇ ਉਹ ਬਦਲਦੇ ਨੇ ਤੇ ਉਹਦੇ ਨਾਲ ਨਾਲ ਉਹਨਾਂ ਦਾ ਜਿਹੜਾ ਰੱਬ ਹੈ ਉਹ ਵੀ ਬਦਲਦਾ ਹੈ। ਸੋ ਉਹ ਉਹਨਾਂ ਦੇ ਜਿਹੜੇ ਸੂਝਵਾਨ ਨੇ, ਉਹਨਾਂ ਦੇ ਜਿਹੜੇ ਦਾਨਿਸ਼ਵਰ ਨੇ, ਉਹ ਇਹ ਰੱਬ ਦੇ ਨਾਂ ਤੇ, ਉਹ ਅਖਲਾਕੀਆਤ ਦੇ ਨਾਂ ਤੇ, ਉਹ ਬਲਕਿ ਇਨਸਾਨੀਅਤ ਦੇ ਨਾਂ ਤੇ ਵੀ ਜਿਹੜਾ ਹੈ ਉਹ ਜਿਹੜਾ ਲੁੱਟ ਖਸੁੱਟ ਤੇ ਧਰੋ ਜਿਹੜਾ ਹੈ ਉਹਨੂੰ ਜਸਟੀਫਾਈ ਕਰਨ ਲਈ ਕਹਾਣੀਆਂ ਜਿਹੜੀਆਂ ਨੇ ਉਹ ਘੜਦੇ ਰਹਿੰਦੇ ਨੇ। ਔਰ ਇਹ ਜਿੰਨੀ ਸਾਡੀ ਮਿਥਿਆਸ ਹੈ ਅਗਰ ਅਸੀਂ ਇਸ ਨੂੰ ਗੋਦ ਨਾਲ ਪੜ੍ਹੀਏ ਤੇ ਉਹ ਸਾਰੀ ਦੀ ਸਾਰੀ ਜਿਹੜੀ ਸਮਝ ਹੈ ਉਹ ਸਾਰੀ ਆ ਜਾਂਦੀ ਹੈ ਕਿ ਇਹ ਕਿਹਦੇ ਲਾਭ ਦੇ ਵਿੱਚ ਜਿਹੜਾ ਹੈਗੀ ਹੈ ਔਰ ਕਿਹਦੇ ਖਿਲਾਫ ਹੈ, ਕਿਹਦੀ ਮਿਹਨਤ ਜਿਹੜੀ ਹੈ ਇਸ ਦੇ ਵਿੱਚ ਲੁੱਟੀ ਜਾ ਰਹੀ ਹੈ, ਕਿਹਨੂੰ ਧੋਖਾ ਦਿੱਤਾ ਜਾ ਰਿਹਾ, ਕਿਹਨੂੰ ਲੁੱਟਿਆ ਜਾ ਰਿਹਾ ਹੈ ਔਰ ਇਹ ਕਿਹਦੇ ਫਾਇਦੇ ਵਿੱਚ ਹੈ, ਕਿਹਦੇ ਲਾਭ ਦੇ ਵਿੱਚ ਹੈ।
ਇਹ ਅਸੀਂ ਜਿਹੜਾ ਨਾ ਨਾਲੋਂ ਨਾਲ ਜਿਹੜਾ ਹੈ ਇਹਨਾਂ ਕਹਾਣੀਆਂ ਨੂੰ ਵੀ ਜਿਹੜਾ ਹੈ ਅਸੀਂ ਦੇਖਾਂਗੇ। ਹੁਣ ਅਸੀਂ ਇੱਥੇ ਬਿਲਕੁਲ ਸਾਫ਼ ਤੇ ਨੰਗੇ ਚਿੱਟੇ ਹੋ ਕੇ ਜਿਹੜੇ ਨਾ ਭਰਜਾਈਆਂ ਉਹ ਗੱਲ ਕਰ ਰਹੀਆਂ ਨੇ, ਇਹਦੇ 'ਚ ਲੁਕਾਅ ਵਾਲੀ ਗੱਲ ਜਿਹੜੀ ਹੈ ਉਹ ਹੈ ਹੀ ਕੋਈ ਨਹੀਂ ਹੈ। ਇਹਦੇ ਵਿੱਚ ਜਿਹੜੀ ਇਹ ਲੁਕਾਅ ਵਾਲੀ ਗੱਲ ਹੈ ਸੀ ਉਹ ਵੀ ਉਹਨਾਂ ਦੇ ਮੂੰਹੋਂ ਜਿਹੜਾ ਹੈ ਆਪ ਮੁਹਾਰੇ ਜਿਹੜੀ ਹੈ ਉਹ ਨਿਕਲ ਗਈ ਹੈ। ਲੇਕਿਨ ਉਹਨਾਂ ਲਈ ਰਾਂਝੇ ਨੂੰ ਪਿੰਡੋਂ ਕੱਢਣਾ ਜਿਹੜਾ ਨਾ ਉਹ ਜ਼ਰੂਰੀ ਹੈ। ਉਹ ਹੀ ਉਹਨਾਂ ਦੀ ਨੇਕੀ ਹੈ, ਉਹ ਹੀ ਉਹਨਾਂ ਦੀ ਦਾਨਿਸ਼ ਹੈ, ਉਹ ਹੀ ਉਹਨਾਂ ਦੀ ਸਿਆਣਪ ਹੈ। ਯਾਨੀ ਕਿ ਇੱਕ ਆਦਮੀ ਨੂੰ ਉਹਦੇ ਦੇਸ਼ ਦੇ ਵਿੱਚੋਂ ਕੱਢਣਾ ਜਿਹੜਾ ਹੈ, ਔਰ ਇਸ ਵਾਸਤੇ ਕੱਢਣਾ ਹੈ ਕਿ ਉਹਨਾਂ ਨੇ ਜੋ ਉਹਦੇ ਨਾਲ ਕੀਤਾ ਹੈ ਉਹਦੇ ਖਿਲਾਫ ਚੂੰਕਿ ਉਹ ਬੋਲਦਾ ਪਿਆ ਹੈ, ਔਰ ਇਹਦੇ ਬਾਰੇ ਲੋਕਾਂ ਦੇ ਵਿੱਚ ਗੱਲ ਹੋ ਰਹੀ ਹੈ। ਰਾਂਝਾ ਇੱਥੋਂ ਨਿਕਲੇਗਾ ਤੇ ਇਹਦੇ ਬਾਰੇ ਜਿਹੜੀ ਗੱਲ ਹੈ ਉਹ ਮੁੱਕ ਜਾਏਗੀ, ਉਹ ਮੱਠੀ ਪੈ ਜਾਏਗੀ, ਉਹ ਠੰਡੀ ਪੈ ਜਾਏਗੀ, ਤੇ ਅਸੀਂ ਫਿਰ ਬੜੇ ਮਸਲਨ ਕੇ ਮਾਨ ਦੇ ਨਾਲ, ਬੜੇ ਧੜੱਲੇ ਦੇ ਨਾਲ ਜਿਹੜਾ ਹੈ ਇਸ ਇਲਾਕੇ ਦੇ ਉੱਤੇ ਜਿਹੜਾ ਹੈ ਉਹ ਰਾਜ ਕਰਾਂਗੇ। ਤੇ ਅਗਲੀ ਲੁੱਟ ਖਸੁੱਟ ਲਈ ਜਿਹੜਾ ਹੈ ਆਪਣਾ ਜਿਹੜਾ ਪ੍ਰੋਗਰਾਮ ਹੈ, ਆਪਣਾ ਜਿਹੜਾ ਪਲਾਨ ਹੈ ਉਹ ਅਸੀਂ ਜਿਹੜਾ ਹੈ ਅੱਗੇ ਜਿਹੜਾ ਨਾ ਲੈ ਕੇ ਚੱਲਾਂਗੇ। ਲੇਕਿਨ ਇਵੇਂ ਇਹ ਜਿਹੜਾ ਹੈ ਹੁੰਦਾ ਨਹੀਂ ਹੈ। ਜਿੱਥੇ ਇਹ ਜ਼ੁਲਮ ਹੁੰਦਾ ਹੈ ਉੱਥੇ ਜ਼ੁਲਮ ਦੇ ਖਿਲਾਫ, ਉੱਥੇ ਜ਼ਬਰ ਦੇ ਖਿਲਾਫ ਜਿਹੜੀ ਲੋਕ ਹਿੱਕ ਡਾ ਕੇ ਜਿਹੜਾ ਨਾ ਉਹ ਖਲੋਤੇ ਹੁੰਦੇ ਨੇ। ਲੇਕਿਨ ਉਹ ਜਿਹੜਾ ਤਬਕਾ ਹੈ ਉਹ ਆਪਣੇ ਵੱਲੋਂ ਪੂਰਾ ਚਾਰਾ ਕਰਦਾ ਹੈ ਕਿ ਉਸ ਨੇ ਜੋ ਵੀ ਧਰੋਹ ਕੀਤਾ ਹੈ ਉਸ ਦੀਆਂ ਜਿਹੜੀਆਂ ਨੀਹਾਂ ਨੇ ਨਾ ਉਸ ਨੂੰ ਜਿਹੜਾ ਨਾ ਪੱਟ ਕੇ ਰੱਖਦਾ ਜਾਏ, ਉਸ ਦਾ ਹਰ ਸਬੂਤ ਜਿਹੜਾ ਹੈ ਉਸ ਨੂੰ ਮਲੀਆ ਮੇਟ ਕਰਕੇ ਜਿਹੜਾ ਹੈ ਉਹ ਰੱਖਦਾ ਜਾਏ, ਔਰ ਕਿਸੇ ਨੂੰ ਵੀ ਉਹਦੇ ਬਾਰੇ ਜਿਹੜੀ ਹੈ ਨਾ ਕੋਈ ਖਬਰ ਨਾ ਹੋਵੇ, ਕੋਈ ਪਤਾ ਨਾ ਲੱਗੇ। ਸੋ ਇਹ ਸਾਰੇ ਮਾਮਲੇ ਨੂੰ ਜਿਹੜਾ ਹੈ ਭਰਾ ਜਿਹੜੇ ਨੇ ਉਹ ਭਰਜਾਈਆਂ ਦੇ ਰਾਹੀਂ ਜਿਹੜਾ ਹੈ ਉਹ ਅੱਗੇ ਵਧਾ ਰਹੇ ਨੇ। ਔਰ ਦੂਸਰੇ ਪਾਸੇ ਜਿਹੜੇ ਇਹੀ ਭਰਾ ਨੇ ਮਰਦਾਨਾ ਸਮਾਜ ਦੇ ਅੰਦਰ, ਪਿਓ ਪ੍ਰਧਾਨ ਸਮਾਜ ਦੇ ਅੰਦਰ, ਉਹ ਔਰਤਾਂ ਨੂੰ ਜਿਹੜਾ ਹੈ ਅੱਧੀ ਅਕਲ ਵਾਲਾ ਆਖਦੇ ਨੇ, ਔਰ ਔਰਤਾਂ ਨੂੰ ਜਿਹੜਾ ਹੈ ਪੈਰਾਂ ਦੀ ਜੁੱਤੀ ਆਖਦੇ ਨੇ। ਲੇਕਿਨ ਜਿਸ ਵੇਲੇ ਕੋਈ ਮਾਮਲਾ ਇੱਥੇ ਪਿਆ ਹੈ ਸਾਹਮਣੇ, ਤੇ ਅਸੀਂ ਇਹ ਵੇਖਿਆ ਹੈ ਕਿ ਰਾਂਝੇ ਦੇ ਖਿਲਾਫ ਜਿੰਨਾ ਪ੍ਰੋਪੇਗੈਂਡਾ ਹੋਇਆ ਹੈ ਉਹ ਭਰਜਾਈਆਂ ਦੇ ਰਾਹੀਂ ਹੋਇਆ ਹੈ। ਰਾਂਝੇ ਨੂੰ ਕੱਢਣ ਦੀ ਜਿਹੜੀ ਸਕੀਮ ਹੈ ਉਸ ਤੇ ਜਿਹੜਾ ਅਮਲ ਹੈ ਉਹ ਵੀ ਭਰਜਾਈਆਂ ਦੇ ਜਿਹੜਾ ਨਾ ਰਾਹੀਂ ਹੋਇਆ ਹੈ। ਯਾਨੀ ਕਿ ਇੱਕ ਪਾਸੇ ਤੁਸੀਂ ਜਿਹਦੇ ਬਾਰੇ ਤੁਹਾਡੀ ਇਹ ਵਿਚਾਰਧਾਰਾ ਹੈ ਕਿ ਉਹ ਅੱਧੀ ਅਕਲ ਵਾਲੀ ਹੈ, ਉਹ ਨਾਕਸ ਅਕਲ ਵਾਲੀ ਹੈ, ਉਹਦੀ ਗਿੱਟਾਂ ਦੇ ਵਿੱਚ ਜਿਹਦੀ ਮੱਤ ਹੈ, ਗੁੱਤ ਪਿੱਛੇ ਜਿਹਦੀ ਮੱਤ ਹੈ, ਇੱਕ ਪਾਸੇ ਤੇ ਪ੍ਰਚਾਰ ਹੈ ਵੇ। ਲੇਕਿਨ ਦੂਸਰੇ ਪਾਸੇ ਹਕੀਕਤ ਹੈ ਵੇ ਕਿ ਉਸ ਦੇ ਕੋਲੋਂ ਜਿਹੜਾ ਹੈ ਅਕਲ ਦਾ ਕੰਮ ਲਿੱਤਾ ਜਾ ਰਿਹਾ ਹੈ, ਉਸ ਦੇ ਕੋਲੋਂ ਜਿਹੜਾ ਮਨਸੂਬਾ ਹੈ ਉਸ ਨੂੰ ਜਿਹੜਾ ਹੈ ਉਹ ਮੁਕੰਮਲ ਕਰਵਾਇਆ ਜਾ ਰਿਹਾ ਹੈ, ਔਰ ਇਹ ਸਮਝਿਆ ਜਾ ਰਿਹਾ ਕਿ ਇਹ ਹੀ ਬਿਹਤਰ ਜਿਹੜਾ ਹੈ ਉਹ ਕੰਮ ਕਰ ਸਕਦੀਆਂ ਨੇ। ਔਰ ਇੱਥੇ ਇਹ ਸਾਬਤ ਵੀ ਹੋਇਆ ਹੈ ਕਿ ਜੇ ਤੁਸੀਂ ਕਿਸੇ ਨੂੰ ਮੌਕਾ ਦਿਓ ਤੇ ਉਹ ਆਪਣੀ ਜਿਹੜੀਆਂ ਯੋਗਤਾਵਾਂ ਨੇ, ਆਪਣੀਆਂ ਜਿਹੜੀਆਂ ਸਲਾਹਿਤਾਂ ਨੇ, ਉਹਨਾਂ ਨੂੰ ਜਿਸ ਵੇਲੇ ਉਹ ਅਜ਼ਮਾਵੇਗਾ ਤੇ ਫਿਰ ਹੀ ਉਹ ਪਤਾ ਲੱਗੇਗਾ ਨਾ ਕਿ ਕਿੰਨੇ ਕੁ ਜੋਗਾ ਹੈਗਾ। ਤੇ ਇੱਥੇ ਭਰਾਵਾਂ ਨੇ ਭਰਜਾਈਆਂ ਨੂੰ ਜਦੋਂ ਮੌਕਾ ਦਿੱਤਾ ਹੈ ਤੇ ਉਹਨਾਂ ਨੇ ਇਹ ਸਾਬਤ ਕੀਤਾ ਹੈ ਕਿ ਅਸੀਂ ਅੱਧੀ ਅਕਲ ਵਾਲੀਆਂ ਨਹੀਂ ਹੈਗੀਆਂ, ਸਾਡੀ ਗੁੱਤ ਪਿੱਛੇ ਮੱਤ ਨਹੀਂ ਹੈ, ਬਲਕਿ ਅਸੀਂ ਪੂਰੀ ਮੱਤ ਵਾਲੀਆਂ ਵਾਂ। ਔਰ ਮੱਤ ਦੇ ਨਾਲ ਜਿਹੜਾ ਹੈ ਜੇ ਔਰਤ ਜਿਹੜੀ ਹੈ ਮਰਦ ਜਿਹੜੇ ਨੇ ਉਹ ਇਸ ਗੱਲ ਨੂੰ ਸਮਝ ਲੈਣ, ਔਰ ਇਹ ਸਮਝ ਲੈਣ ਕਿ ਔਰਤਾਂ ਵੀ ਜਿਹੜੀਆਂ ਨੇ ਉਹ ਸਾਡੇ ਵਾਂਗੂ ਅਕਲ ਰੱਖਦੀਆਂ ਨੇ, ਔਰ ਇਸ ਅਕਲ ਤੋਂ ਕੰਮ ਲੈ ਕੇ ਜਿਹੜਾ ਹੈ ਅਸੀਂ ਆਪਣੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰ ਸਕਨੇ ਹਾਂ। ਜੇ ਅਸੀਂ ਨਾਜਾਇਜ਼ ਕੰਮ ਜਿਹੜੇ ਨੇ ਉਹ ਇਹਨਾਂ ਦੇ ਰਾਹੀਂ ਲੈ ਸਕਨੇ ਹਾਂ, ਤੇ ਜਿਹੜੇ ਜਾਇਜ਼ ਕੰਮ ਨੇ ਉਹ ਕਿਉਂ ਨਹੀਂ ਲਿੱਤੇ ਜਾ ਸਕਦੇ? ਤੋ ਸਮਾਜ ਨੂੰ ਵਧਾਉਣ ਵਾਸਤੇ, ਸਮਾਜ ਦੇ ਤਮਾਮ ਜੀਅ ਜਿਹੜੇ ਨੇ ਉਹਨਾਂ ਦੀ ਖੁਸ਼ਹਾਲੀ ਵਾਸਤੇ, ਉਹਨਾਂ ਦੇ ਸੁਖਾਲ ਵਾਸਤੇ ਇਹਨਾਂ ਕੋਲੋਂ ਕੰਮ ਕਿਉਂ ਨਹੀਂ ਲਿੱਤਾ ਜਾ ਸਕਦਾ? ਬਿਲਕੁਲ ਲਿੱਤਾ ਜਾ ਸਕਦਾ ਹੈ। ਹੀਰ ਵਾਰਿਸ ਸ਼ਾਹ ਦੀ ਜਿਹੜੀ ਕਹਾਣੀ ਹੈ ਇਹ ਸਾਨੂੰ ਪੂਰੀ ਤਰ੍ਹਾਂ ਦੱਸ ਪਾਉਂਦੀ ਹੈ। ਵਾਰਿਸ ਸ਼ਾਹ ਦਾ ਇਹਦੇ ਵਿੱਚ ਜਿਹੜਾ ਬੋਲਣ ਦਾ ਜਿਹੜਾ ਭੇਤ ਹੈ ਉਹ ਬਿਲਕੁਲ ਇਹੀ ਹੈ ਕਿ ਇਹ ਜਿਹੜਾ ਔਰਤਾਂ ਦੇ ਬਾਰੇ 'ਚ ਜਿਹੜੀਆਂ ਇਹ ਗੱਲਾਂ ਜਿਹੜੀਆਂ ਘੜੀਆਂ ਨੇ, ਇਹ ਮਰਦਾਂ ਨੇ ਘੜੀਆਂ ਨੇ ਆਪਣੀ ਜਿਹੜਾ ਹੈ ਆਪਣਾ ਰੋਬ ਦਬਦਬਾ ਜਿਹੜਾ ਹੈ ਉਹ ਪਾਉਣ ਲਈ। ਵਰਨਾ ਬਹਿਸੀਅਤ ਇਨਸਾਨ ਔਰਤ ਦੇ ਵਿੱਚ ਕੋਈ ਕਮੀ ਨਹੀਂ ਹੈ। ਕਮੀ ਜਿਹੜੀ ਹੈ ਉਹ ਹੈ ਉਸ ਨੂੰ ਮੌਕਾ ਦੇਣ ਦੀ। ਅਗਰ ਤੁਸੀਂ ਮਰਦ ਨੂੰ ਵੀ ਮੌਕਾ ਨਾ ਦਿਓ ਤੇ ਉਸ ਦੀ ਵੀ ਅਕਲ ਨਹੀਂ ਵਧੇਗੀ। ਜਿੱਥੇ ਜਿੱਥੇ ਮਰਦਾਂ ਨੂੰ ਮੌਕਾ ਨਹੀਂ ਮਿਲਦਾ, ਬੇਸ਼ੁਮਾਰ ਮਸਲਨ ਕਿ ਅੱਜ ਦੀ ਸਾਡੇ ਸਮਾਜ ਦੇ ਵਿੱਚ ਬੇਸ਼ੁਮਾਰ ਨੌਜਵਾਨ ਟੈਲੈਂਟਡ ਜਿਹੜੇ ਨੇ ਉਹ ਬੇਰੋਜ਼ਗਾਰ ਲੱਗੇ ਫਿਰਦੇ ਨੇ। ਉਹ ਜਿਹੜੀ ਉਹਨਾਂ ਦੀ ਯੋਗਤਾ ਹੈ, ਉਹਨਾਂ ਦੀ ਜਿਹੜੀ ਸਲਾਹੀਅਤ ਹੈ ਉਹ ਕਿੱਥੇ ਨਿਖਰੇਗੀ? ਉਹ ਕੰਮ ਦੇ ਵਿੱਚ ਜਾ ਕੇ ਨਿਖਰੇਗੀ ਨਾ। ਜਦੋਂ ਤੁਸੀਂ ਉਹਨੂੰ ਕੰਮ ਹੀ ਨਹੀਂ ਦੇ ਰਹੇ, ਉਹਨੂੰ ਮੌਕਾ ਹੀ ਨਹੀਂ ਦੇ ਰਹੇ, ਤੇ ਉਹਦੀ ਉਹ ਯੋਗਤਾ ਜਿਹੜੀ ਹੈ ਉਹ ਕਿੱਥੇ ਜਾ ਕੇ ਜਿਹੜਾ ਨਾ ਪ੍ਰਧਾਨ ਬਣੇਗੀ? ਉਹ ਕਿੱਥੇ ਜਾ ਕੇ ਪਤਾ ਲੱਗੇਗਾ ਕਿ ਬੰਦਾ ਜਿਹੜਾ ਨਾ ਇੰਨੇ ਜੋਗਾ ਹੈ?
ਕਿਉਂਕਿ ਤੁਸੀਂ ਉਸ ਨੂੰ ਮੌਕਾ ਨਹੀਂ ਦੇ ਰਹੇ, ਲਿਹਾਜ਼ਾ ਸਮਾਜ ਨੂੰ ਵੀ ਉਸ ਦਾ ਫਾਇਦਾ ਨਹੀਂ ਹੋ ਰਿਹਾ। ਤੋ ਇਹ ਜਿਹੜਾ ਤਬਕਾਤੀ ਸਮਾਜ ਹੈ, ਇਹ ਜਿਹੜਾ ਸਿਰਫ ਆਪਣੇ ਤਬਕੇ ਬਾਰੇ ਜਿਹੜਾ ਸੋਚਦਾ ਹੈ ਨਾ, ਅਸਲ ਦੇ ਵਿੱਚ ਇਹ ਸਮਾਜ ਨੂੰ ਪਿੱਛੇ ਰੱਖਦਾ ਹੈ। ਅਗਰ ਉਹ ਸਾਰਿਆਂ ਦੇ ਬਾਰੇ ਸੋਚੇ ਨਾ, ਤੇ ਇਹਦੇ ਨਾਲ ਸਮਾਜ ਜਿਹੜਾ ਨਾ ਜਲਦੀ ਵਧੇਗਾ। ਅੱਜ ਦੁਨੀਆ ਜਿੱਥੇ ਖਲੋਤੀ ਹੈ, ਅਗਰ ਇਹ ਤਬਕਾਤੀ ਸਮਾਜ ਮੌਜੂਦ ਨਾ ਹੁੰਦਾ, ਇਹਨੇ ਹੋਰ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਅੱਗੇ ਵਧਣਾ ਸੀ, ਕਿਉਂਕਿ ਇਹਦੇ ਵਿੱਚ ਸਾਰਿਆਂ ਨੇ ਹਿੱਸਾ ਪਾਉਣਾ ਸੀ। ਲੇਕਿਨ ਹੁਣ ਤੱਕ ਦੇ ਵਿੱਚ ਸਾਰੇ ਜੀਆਂ ਦਾ ਜਿਹੜਾ ਹੈ ਨਾ ਹਿੱਸਾ ਨਹੀਂ ਪਿਆ। ਲੱਖਾਂ ਕਰੋੜਾਂ ਅਰਬਾਂ ਇਨਸਾਨ ਜਿਹੜੇ ਨੇ ਉਹ ਆਪਣੀਆਂ ਯੋਗਤਾਵਾਂ ਜਿਹੜੀਆਂ ਨੇ ਉਹ ਆਪਣੇ ਨਾਲ ਲੈ ਕੇ ਹੀ ਇਸ ਜੱਗ ਤੋਂ ਜਿਹੜਾ ਹੈ ਉਹ ਅਲੋਪ ਹੋ ਗਏ। ਤੋਂ ਇਸ ਤੋਂ ਜਿਹੜੀ ਸਿੱਖਣ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਕਿਸੇ ਵੀ ਬੰਦੇ ਨੂੰ ਅਸੀਂ ਮਾੜਾ ਕੰਮ ਅਕਲ ਜਾਂ ਜਿਹੜਾ ਨਾ ਬੁੱਧੂ ਜਿਹੜਾ ਹੈ ਉਹ ਨਹੀਂ ਕਹਿ ਸਕਦੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਅਸੀਂ ਉਸ ਨੂੰ ਮੌਕਾ ਨਹੀਂ ਦਿੰਦੇ। ਸੋ ਲਿਹਾਜ਼ਾ ਜਿਹੜੇ ਲੋਕ ਅਕਲੋਂ ਘੱਟ ਹੁੰਦੇ ਨੇ, ਉਹਨਾਂ ਨੂੰ ਵੀ ਅਕਲਮੰਦ ਬਣਾਉਣ ਦੇ ਜਿਹੜੇ ਨੇ ਉਹ ਚਾਰੇ ਜਿਹੜੇ ਨੇ ਉਹ ਮੌਜੂਦ ਨੇ, ਉਹ ਤਰੀਕੇ ਜਿਹੜੇ ਨੇ ਉਹ ਮੌਜੂਦ ਨੇ। ਔਰ ਉਹ ਤਰੀਕੇ ਜਿਹੜੇ ਨੇ ਉਹ ਪੈਦਾਵਾਰੀ ਅਮਲ ਦੇ ਵਿੱਚ ਹੀ ਜਿਹੜਾ ਹੈ ਉਹ ਉਹਨਾਂ ਦੀ ਵਰਤੋਂ ਜਿਹੜੀ ਹੈ ਨਾ ਉਹ ਹੋ ਸਕਦੀ ਹੈ। ਤੇ ਸੱਜਣੋ ਤੇ ਮਿੱਤਰੋ, ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਵਾਰਿਸ ਸ਼ਾਹ ਦੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਇਸ ਦੇ ਵਿੱਚ ਜਿਹੜਾ ਹੈ ਉਹ ਰੋਚਕ ਹੋ, ਤੁਸੀਂ ਤੁਹਾਡੀ ਰੁਚੀ ਜਿਹੜੀ ਹੈ ਉਹ ਬਣੀ ਹੋਈ ਹੈ। ਔਰ ਇਸ ਦੇ ਨਾਲ ਨਾਲ ਤੁਸੀਂ ਜਿਹੜੀ ਆਪਣਾ ਜਿਹੜਾ ਇਸ ਦੇ ਵਿੱਚ ਸਾਂਝ ਪਾ ਰਹੇ ਹੋ, ਉਹ ਦੱਸ ਰਹੀ ਹੈ ਕਿ ਇਹ ਕਹਾਣੀ ਦੇ ਨਾਲ ਨਾਲ ਜਿਹੜਾ ਹੈ ਉਹ ਤੁਸੀਂ ਟੁਰ ਰਹੇ ਹੋ। ਤੁਹਾਡੇ ਅੰਦਰ ਜਿਹੜੇ ਸਵਾਲ ਉੱਭਰ ਰਹੇ ਨੇ ਉਹ ਵੀ ਜਿਹੜਾ ਨਾ ਇਸ ਗੱਲ ਦੀ ਦੱਸ ਪਾਉਂਦੇ ਨੇ ਕਿ ਇਸ ਨੂੰ ਤੁਸੀਂ ਬੜੀ ਗੰਭੀਰਤਾ ਦੇ ਨਾਲ ਜਿਹੜਾ ਹੈ ਉਹ ਲੈ ਰਹੇ ਹੋ। ਕਹਾਣੀ ਬਹਰਹਾਲ ਚੱਲ ਰਹੀ ਹੈ ਔਰ ਇੱਕ ਬੜੇ ਜ਼ਬਰਦਸਤ ਮੋੜ ਦੇ ਉੱਤੇ ਉਹ ਆ ਗਈ ਹੈ, ਜਿੱਥੇ ਹੁਣ ਰਾਂਝੇ ਨੂੰ ਇੱਕ ਜਿਹੜਾ ਨਾ ਚੈਲੰਜ ਮਿਲ ਗਿਆ ਹੈ। ਇਸ ਚੈਲੰਜ ਨੂੰ ਰਾਂਝਾ ਜਿਹੜਾ ਹੈ ਉਹ ਕਿਸ ਤਰ੍ਹਾਂ ਨਜਿੱਠਦਾ ਹੈ, ਇਹ ਅਗਲੇ ਅਸੀਂ ਬਿਆਨ ਕਰਾਂਗੇ ਅਗਲੇ ਸਤਵਾਰੇ। ਤੇ ਉਸ ਵੇਲੇ ਲਈ ਸਾਨੂੰ ਦਿਓ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਇਸ ਤੇ ਆਪਣੀ ਟਿੱਪਣੀ ਦਿਓ, ਕਮੈਂਟ ਕਰੋ ਤੇ ਘੰਟੀ ਦਾ ਜਿਹੜਾ ਬਟਨ ਹੈ ਉਹ ਦਬਾਉਣਾ ਨਾ ਭੁੱਲਣਾ, ਤਾਂ ਕਿ ਸਾਡਾ ਹਰ ਵੀਡੀਓ ਤੁਹਾਨੂੰ ਆਪ ਮੁਹਾਰੇ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।